ਅਗਲੀ ਗੱਲ ਕਰੀਏ ਧਰਮਿੰਦਰ ਪ੍ਰਧਾਨ ਦੀ, ਜਿਵੇਂ ਆਪਾਂ ਜ਼ਿਕਰ ਵੀ ਕੀਤਾ ਸੀਗਾ, ਕਹਿੰਦੇ ਪਾਣੀਪਤ ਦੀ ਕੋਈ ਜੰਗ ਜਿੱਤੀ ਹੈ ਧਰਮਿੰਦਰ ਪ੍ਰਧਾਨ ਨੇ, ਨਾਲੇ ਤਾਂ ਸਨਮਾਨ ਹੋ ਰਿਹਾ, ਨਾਲੇ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ। ਮੈਨੂੰ ਇਹਨੇ ਇਸ ਵਾਕਿਆ ਨੇ, ਇਸ ਘਟਨਾ ਨੇ ਮੈਨੂੰ ਦੋ ਚੀਜ਼ਾਂ ਯਾਦ ਕਰਾਤੀਆਂ। ਇੱਕ ਤਾਂ ਜਦੋਂ ਬ੍ਰਿਜ ਭੂਸ਼ਣ ਦੇ ਖਿਲਾਫ ਦੋਸ਼ ਲੱਗੇ ਸਨ ਤੇ ਉਹਨੂੰ ਵੀ ਕਈ ਥਾਵਾਂ ਤੇ ਸਨਮਾਨਿਤ ਕੀਤਾ ਗਿਆ ਸੀ, ਬਕਾਇਦਾ ਭਲਵਾਨਾਂ ਵਾਲੀ ਜਿਹੜੀ ਉਹ ਦਿੰਦੇ ਹੁੰਦੇ ਆ ਇੱਕ। ਤੇ ਜਦੋਂ ਬਿਲਕਿਸ ਬਾਨੋ ਦੇ ਬਲਾਤਕਾਰੀ ਜੇਲ੍ਹ ਦੇ ਵਿੱਚੋਂ ਰਿਹਾ ਕੀਤੇ ਗਏ ਸਨ, ਹੋ ਕੇ ਨਹੀਂ ਆਏ ਸਨ, ਕੀਤੇ ਗਏ ਸਨ, ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਸੀ। ਜੀ ਸ਼ਰਮਾ ਜੀ। ਪ੍ਰਵੀਨ ਜੀ, ਭਾਰਤੀ ਜਨਤਾ ਪਾਰਟੀ ਜਾਂ ਇਹਦੀ ਲੀਡਰਸ਼ਿਪ ਜੀ ਇਹ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਅਸੀਂ ਝੁਕਦੇ ਨਹੀਂ ਗਏ, ਅਸੀਂ ਡਰਦੇ ਨਹੀਂ ਗਏ। ਸਾਡੇ ਮੂਹਰੇ ਸਿਸਟਮ, ਪ੍ਰਸ਼ਾਸਨ ਕੀ, ਅਦਾਲਤਾਂ ਵੀ ਪਾਣੀ ਭਰਦੀਆਂ, ਇਹ ਦਿਖਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ। ਤੁਸੀਂ ਬਿਲਕਿਸ ਬਾਨੋ ਵਾਲੇ ਮਾਮਲੇ ਦੀ ਜ਼ਿਕਰ ਕੀਤਾ, ਤੁਸੀਂ ਬ੍ਰਿਜ ਭੂਸ਼ਣ ਵਾਲੀ ਘਟਨਾ ਦਾ ਜ਼ਿਕਰ ਕੀਤਾ। ਜੀ ਜੀ। ਇਹ ਸਾਰੇ ਵਰਤਾਰਿਆਂ ਦੇ ਵਿੱਚੋਂ ਇਹ ਝਲਕਾਰਾ ਹੈ ਕਿ ਸਰਕਾਰ ਕਹਿੰਦੀ ਕਿ ਸਾਡੇ ਲਈ ਇਹ ਕੁਛ ਨਹੀਂ ਗਾ। ਹੁਣ ਇਹ ਅੰਦੋਲਨ ਜਿਹੜਾ ਲੰਮਾ ਚੱਲਿਆ ਜੀ, ਔਰ ਧਰਮਿੰਦਰ ਪ੍ਰਧਾਨ ਉਹਦਾ ਕੇਂਦਰ ਬਿੰਦੂ ਰਿਹਾ ਕਿ ਇਹ ਅਸਲੀ ਗੁਨਾਹਗਾਰ ਹੈ ਜਿਹਦੀ ਅਗਵਾਈ ਹੇਠੇ ਕੰਮ ਹੋਇਆ। ਅਸੀਂ ਨਹੀਂ ਕਹਿੰਦੇ ਕਿ ਉਹਨੇ ਆਪ ਪੇਪਰ ਵੰਡਤੇ, ਉਹਨੇ ਆਪ ਪੇਪਰ ਲੀਕ ਕਰਤੇ, ਅਸੀਂ ਨਹੀਂ ਕਹਿੰਦੇ ਕਿ ਉਹਨੂੰ ਕੋਈ ਹਿੱਸਾ ਵੀ ਆਇਆ ਹੋਵੇ ਜੀ, ਪਰ ਇੱਕ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ ਕਿ ਮੈਂ ਇਸ ਵਿਭਾਗ ਦਾ ਮੁਖੀ ਹਾਂ ਜੀ, ਮੇਰੀ ਜ਼ਿੰਮੇਵਾਰੀ ਬਣਦੀ ਸੀ ਕਿ ਹੇਠਲੇ ਪੱਧਰ ਤੇ ਕੁਝ ਗੜਬੜ ਨਾ ਹੁੰਦੀ, ਜੇ ਹੋ ਗਈ ਤਾਂ ਮੈਂ ਜ਼ਿੰਮੇਵਾਰੀ ਲੈ ਕੇ ਅਸਤੀਫਾ ਦੇਣਾ। ਅਸਤੀਫਾ ਪੇਸ਼ ਕਰਦਾ, ਉਹ ਤੋਂ ਬਾਅਦ ਮਨਜ਼ੂਰ ਹੁੰਦਾ ਨਾ ਹੁੰਦਾ ਫਿਰ ਵੱਖਰਾ ਸਵਾਲ ਦੀ ਗੱਲ ਸੀ। ਬਿਲਕੁਲ। ਹੁਣ ਅਸਤੀਫਾ ਪੇਸ਼ ਹੀ ਨਹੀਂ ਕੀਤਾ ਕਿ ਅਸਤੀਫਾ ਮੰਗਿਆ ਹੀ ਨਹੀਂ, ਪਰ ਇੱਥੇ ਅਸਤੀਫੇ ਪੇਸ਼ ਵੀ ਤਾਂ ਹੀ ਹੁੰਦੇ ਨੇ ਜੋ ਉੱਪਰ ਵਾਲੇ ਆਕਾ ਚਾਹੁੰਦੇ ਨੇ। ਰਾਜਨਾਥ ਸਿੰਘ ਚੰਦ ਦਿਨ ਪਹਿਲਾਂ ਕਹਿ ਰਿਹਾ ਸੀਗਾ ਕਿ ਉਹ ਗਈਆਂ ਸਰਕਾਰਾਂ ਜਿਨ੍ਹਾਂ ਦੇ ਸਮੇਂ ਅਸਤੀਫੇ ਹੁੰਦੇ ਸੀ, ਸਾਡੇ ਸਮੇਂ ਅਸਤੀਫੇ ਨਹੀਂ ਹੁੰਦੇ। ਫਿਰ 2 ਦਿਨਾਂ ਬਾਅਦ ਹੋ ਕਿਉਂ ਗਿਆ? ਸਹੀ ਹੈ। ਫਿਰ ਹੁਣ ਅਸਤੀਫਾ ਹੋਇਆ ਜੀ, ਉਹਦੇ ਨਾਲ ਕੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਨੌਜਵਾਨ ਪੀੜ੍ਹੀ ਨੂੰ, ਬੱਚਿਆਂ ਨੂੰ, ਮਾਪਿਆਂ ਨੂੰ, ਦੇਸ਼ ਨੂੰ, ਦੇਸ਼ ਦੇ ਨਾਗਰਿਕਾਂ ਨੂੰ ਇਸ ਨਿਆਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਸਾਡੇ 'ਚ ਵੀ ਕੋਈ ਗੁਨਾਹਗਾਰ ਹੋਊਗਾ ਅਸੀਂ ਉਹਨੂੰ ਆਪਣੀ ਕੈਬਨਿਟ 'ਚ ਥਾਂ ਨਹੀਂ ਦਿਆਂਗੇ, ਅਸੀਂ ਭਰੇ ਕਰਾਂਗੇ। ਚਲੋ ਜੀ, ਚਾਹੇ ਪ੍ਰਦਰਸ਼ਨ ਤੋਂ ਬਾਅਦ ਕੀਤਾ, ਅਸੀਂ ਕਰਤਾ। ਹੁਣ ਇਹ ਸੁਨੇਹੇ ਨੂੰ ਦੂਈ ਤਰੀਕੇ ਨਾਲ ਪੇਸ਼ ਕਿਉਂ ਕੀਤਾ ਜਾ ਰਿਹਾ? ਜੀ ਜੀ। ਜਦੋਂ ਮੰਤਰੀ ਦਾ ਅਸਤੀਫਾ ਹੋ ਗਿਆ, ਇਹਦਾ ਮਤਲਬ ਉਸ ਨੂੰ ਤੁਸੀਂ ਕਟਹਿਰੇ 'ਚ ਖੜਾ ਕਰ ਲਿਆ। ਪਰ ਤੁਸੀਂ ਕਹਿੰਦੇ ਨਾ, ਅਸੀਂ ਇਹਦਾ ਸਨਮਾਨ ਕਰਾਂਗੇ, ਅਸੀਂ ਇਹਦਾ ਮਾਣ ਕਰਾਂਗੇ ਤੇ ਉਹਨਾਂ ਪ੍ਰਦਰਸ਼ਨਕਾਰੀਆਂ ਤੋਂ ਲੈ ਕੇ ਦੇਸ਼ ਸਮਾਜ ਦੇ ਮੀਡੀਆ ਅਦਾਰਿਆਂ ਨੂੰ, ਚਿੰਤਕ ਧਿਰਾਂ ਨੂੰ ਚੜਾਵਾਂਗੇ ਕਿ ਆ ਲਓ। ਸੰਸਦ ਦਾ ਸੈਸ਼ਨ ਸ਼ੁਰੂ ਹੁੰਦਾ ਹੈ ਸੋਮਵਾਰ, ਲੰਘੇ ਕੱਲ, ਦੁਬਾਰਾ ਜਦੋਂ ਵੀਕਐਂਡ ਤੋਂ ਬਾਅਦ ਜੀ, ਤੇ ਸੰਸਦ ਦੇ ਬਾਹਰ ਧਰਮਿੰਦਰ ਪ੍ਰਧਾਨ ਦੀ ਆਮਦ ਤੇ ਉਹਦੇ ਹੱਕ 'ਚ ਜਿੰਦਾਬਾਦ ਦੇ ਨਾਅਰੇ ਲਾਉਂਦੇ ਨੇ। ਕੌਣ ਲਾਉਂਦਾ? ਬੀਜੇਪੀ ਦੇ ਮੈਂਬਰ ਪਾਰਲੀਮੈਂਟ ਜੀ, ਐਨਡੀਏ ਦੇ ਮੈਂਬਰ ਪਾਰਲੀਮੈਂਟ, ਉਹਨਾਂ ਦੇ ਸਹਿਯੋਗੀ। ਕੱਲਾ ਨਾਅਰੇ ਨਹੀਂ ਲੱਗਦੇ, ਉਹ ਮਿਥਲਾ ਟੋਪੀ ਜਿਹੜੀ ਹੈਗੀ ਆ ਉਹ ਦੇ ਕੇ, ਫਿਰ ਸ਼ਾਲ ਪਾ ਕੇ ਉਹਦਾ ਸਨਮਾਨ ਕੀਤਾ ਜਾਂਦਾ ਸੰਸਦ ਦੇ ਬਾਹਰ। ਸਹੀ। ਮੈਂ ਕਹਿੰਦਾ ਉਹਦੇ ਚੰਦ ਚਾਹਣ ਵਾਲੇ ਹੋਣਗੇ, ਉਹਦੇ ਚੰਦ ਮਿੱਤਰ ਹੋਣਗੇ ਸੰਸਦ ਮੈਂਬਰ। ਮੈਂ ਕਹਿੰਦਾ ਕਿ ਕਈਆਂ ਨੂੰ ਤਾਂ ਕੰਮ ਕਢਾਏ ਹੋਣਗੇ, ਇਸ ਲਈ ਅਗਲੇ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਤੇਰੇ ਨਾਲ ਹਾਂ। ਹਾਂਜੀ ਹਾਂਜੀ। ਪਰ ਸਰਕਾਰ ਨੇ ਕੀ ਤਾੜਨਾ ਕੀਤੀ ਇਸ ਘਟਨਾ ਤੋਂ ਬਾਅਦ? ਕਿ ਸਰਕਾਰ ਨੇ ਮੋਦੀ, ਅਮਿਤ ਸ਼ਾਹ ਜਿਹੜੇ ਹੈਗੀ ਸਰਕਾਰ ਤਾਂ ਦੋ ਜਣੇ ਨੇ ਨਾ, ਕਿ ਉਹਨਾਂ ਦੋਵਾਂ ਨੇ ਕਿਹਾ ਕਿ ਗਲਤ ਹੋਇਆ, ਨਹੀਂ ਹੋਣਾ ਚਾਹੀਦਾ ਸੀ ਜੀ, ਇਹ ਠੀਕ ਨਹੀਂ ਗਾ ਤਰੀਕਾਕਾਰ। ਪਰ ਉਹ ਕਿਉਂ ਕਹਿਣਗੇ ਜੀ? ਉਹਨਾਂ ਨੇ ਤਾਂ ਜਦ ਨਹੀਂ ਕਿਹਾ ਜਦੋਂ ਪੇਪਰ ਲੀਕ ਹੋ ਗਿਆ ਕਿ ਇਹ ਤੇਰੀ ਸਰਕਾਰ 'ਚ ਕੀ ਹੋ ਗਿਆ, ਤੇਰੇ ਰਾਜ 'ਚ ਕੀ ਹੋ ਗਿਆ, ਤੇਰੇ ਮੰਤਰੀ ਹੁੰਦਿਆਂ ਕੀ ਹੋ ਗਿਆ। ਸਹੀ ਹੈ, ਬਿਲਕੁਲ। ਫਿਰ ਉਹ ਕਿਉਂ ਕਹਿਣਗੇ? ਸੋ ਇਸ ਲਈ ਇਹ ਇੱਕ ਪ੍ਰਤੀਕ ਹੈ। ਤੁਸੀਂ ਇਹ ਦੇਖੋ ਕਿ 3 ਖੇਤੀ ਕਾਨੂੰਨ ਵਾਪਸ ਲਏ, ਪਰ ਨਰਿੰਦਰ ਤੋਮਰ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਕਿਸੇ ਨੇ 700 ਤੋਂ ਵੱਧ ਜਿਹੜੇ ਕਿਸਾਨ ਸ਼ਹੀਦ ਹੋਏ ਤੇ ਇੱਕ ਸ਼ਬਦ ਨਹੀਂ ਬੋਲਿਆ। ਦਿੱਲੀ ਦੇ ਵਿੱਚ ਉਸ ਅੰਦੋਲਨ ਦੌਰਾਨ ਜਿੰਨੇ ਲੋਕਾਂ ਦੀ ਜਾਨ ਗਈ, ਉਹਨਾਂ ਲਈ ਇੱਕ ਅੱਖਰ ਨਹੀਂ ਬੋਲ ਸਕੇ ਅਜੇ ਤੱਕ ਵੀ, ਅਜੇ ਤੱਕ ਵੀ। ਸਹੀ ਹੈ, ਸਹੀ ਹੈ। ਤੇ ਫਿਰ ਇਹ ਪੱਥਰ ਦੇ ਲੋਕ ਨੇ, ਉਸੇ ਤਰੀਕੇ ਕਾਰ ਨਾਲ ਇਸ ਸਮੇਂ ਜਿਹੜਾ ਧਿਰ ਦੇ ਉੱਤੇ ਨਿਸ਼ਾਨਾ ਸੀਗਾ ਉਸ ਦਾ ਸਨਮਾਨ ਕਰਕੇ ਇਹ ਅੰਦੋਲਨਕਾਰੀ ਲੋਕਾਂ ਨੂੰ, ਸਵਾਲ ਕਰਨ ਵਾਲੀਆਂ ਧਿਰਾਂ ਨੂੰ ਚੜਾ ਰਹੇ ਨੇ। ਸਹੀ ਹੈ, ਬਿਲਕੁਲ ਜੀ।